ਲੰਮੇ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰਦੇ ਕੌਮੀ ਇਨਸਾਫ ਮੋਰਚੇ ਤੇ 25 ਜਨਵਰੀ ਨੂੰ ਪੰਥਕ ਮਹਾਪੰਚਾਇਤ ਕਰਨ ਦਾ ਐਲਾਨ ਕੀਤਾ ਗਿਆ ਹੈ। ਬਾਬਾ ਰਾਜਾ ਰਾਜ ਸਿੰਘ, ਬਾਬਾ ਕੁਲਵਿੰਦਰ ਸਿੰਘ ਅਤੇ ਸਮਾਜ ਸੇਵੀ ਨੌਜਵਾਨ ਆਗੂ ਲੱਖਾ ਸਿੰਘ ਸਿਧਾਣਾ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਸ ਪੰਥਕ ਮਹਾਪੰਚਾਇਤ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਉਹਨਾਂ ਵੱਲੋਂ ਸਮੂਹ ਸਿੱਖ ਸੰਗਤਾਂ ਨੂੰ 25 ਜਨਵਰੀ ਨੂੰ ਕੌਮੀ ਇਨਸਾਫ ਮੋਰਚੇ ਵਿੱਚ ਪੰਥਕ ਮਹਾਪੰਚਾਇਤ ਦੌਰਾਨ ਪਹੁੰਚਣ ਦੀ ਅਪੀਲ ਵੀ ਕੀਤੀ ਗਈ ਹੈ। ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਸਭ ਨੂੰ ਪਤਾ ਕਿ 7 ਜਨਵਰੀ 2023 ਤੋਂ ਲਗਾਤਾਰ ਜਾਰੀ ਆ। ਮੋਰਚੇ ਦੀ ਚੜ੍ਹਦੀ ਕਲਾ ਵਾਸਤੇ, ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਨਿਹੰਗ ਸਿੰਘ ਦਲਾਂ ਪੰਥਾਂ ਵੱਲੋਂ ਤਾਲਮੇਲ ਕਮੇਟੀ ਮੋਰਚੇ ਦੀ ਵੱਲੋਂ ਇੱਕ ਮਹਾਪੰਚਾਇਤ 25 ਜਨਵਰੀ ਨੂੰ ਸੱਦੀ ਗਈ ਆ। ਅਸੀਂ ਸਾਰੀਆਂ ਹੀ ਘੱਟ ਗਿਣਤੀਆਂ ਜਿਹੜੀਆਂ ਭਾਰਤ ਦੇ ਵਿੱਚ ਵਸਦੀਆਂ ਨੇ, ਇੱਕ ਮਹਾਪੰਚਾਇਤ ਕਈ ਵਾਰੀ ਭੁਲੇਖਾ ਹੁੰਦਾ ਵੀ ਕਿਸਾਨਾਂ ਦੀ ਮਹਾਪੰਚਾਇਤ, ਇਹਦੇ ਵਿੱਚ ਅਸੀਂ ਸਾਰਿਆਂ ਨੂੰ ਬੁਲਾਇਆ ਗਿਆ, ਇਨਵਾਈਟ ਕੀਤਾ ਜਿਹਨੇ ਘੱਟ ਗਿਣਤੀਆਂ ਨੇ। ਸਿੱਖ, ਮੁਸਲਿਮ, ਈਸਾਈ, SC OBC, ਜੈਨੀ, ਬੋਧੀ, ਜਿੰਨੀਆਂ ਵੀ ਘੱਟ ਗਿਣਤੀਆਂ ਨੇ ਜਿਹਨੂੰ ਸਰਕਾਰ ਮਾਰ ਰਹੀ ਆ, ਅਸੀਂ ਉਹ ਸਾਰੇ ਨੁਮਾਇੰਦਿਆਂ ਨੂੰ ਬੁਲਾਇਆ ਇੱਥੇ, ਤੇ ਤਾਂ ਕਿ ਜਿਹੜਾ ਕਾਨੂੰਨ ਆ ਸੰਵਿਧਾਨ ਦੇ ਮੁਤਾਬਕ ਬੰਦੀ ਸਿੰਘਾਂ ਦੀ ਰਿਹਾਈ ਅੱਜ ਤੋਂ 15 ਸਾਲ ਪਹਿਲਾਂ ਹੋਣੀ ਚਾਹੀਦੀ ਸੀ। ਕਾਨੂੰਨ ਨੂੰ ਕਿਹਨੇ ਤੋੜਿਆ? ਸਰਕਾਰਾਂ ਨੇ ਤੋੜਿਆ। ਸਰਕਾਰਾਂ ਹੀ ਹੁਣ ਤੋੜ ਰਹੀਆਂ ਨੇ। ਅਸੀਂ ਕਾਨੂੰਨ ਦੇ ਜ਼ਾਬਤੇ ਦੇ ਵਿੱਚ ਹਾਂ। ਇਸ ਕਰਕੇ ਇੱਕ ਅਨੋਖੀ ਮਹਾਪੰਚਾਇਤ 25 ਜਨਵਰੀ ਨੂੰ ਹੋ ਰਹੀ ਆ। ਉਹਦੇ ਵਿੱਚ ਅਸੀਂ ਸਾਰੇ ਹੀ ਜਿਹੜੇ ਭਾਰਤ ਦੇ ਲੀਡਰ ਨੇ, ਇਹ ਬਾਮ ਸੇਫ ਵੱਲੋਂ ਬਾਵਨ ਮੇਸਰਾਮ ਜੀ ਉਹ ਵੀ ਪਹੁੰਚ ਰਹੇ ਨੇ, ਤੇ ਜਿਹੜੇ ਕਿਸਾਨੀ ਮੋਰਚੇ ਦੇ ਵਿੱਚ ਬਹੁਤ ਵੱਡੀ ਸੇਵਾ ਦੀ ਭੂਮਿਕਾ ਨਿਭਾਈ ਜਿਨ੍ਹਾਂ ਨੇ, ਰਾਮ ਸਿੰਘ ਰਾਣਾ ਗੋਲਡਨ ਹੱਟ ਵਾਲੇ, ਉਹਨਾਂ ਨੇ ਵੀ ਪਹੁੰਚਣਾ ਹੈ। ਤੇ ਹੋਰ ਵੀ ਜਿਹੜੇ ਇੱਕ ਤਾਮਿਲਨਾਡੂ ਦੇ ਵਿੱਚੋਂ ਜਗਜੀਵਨ ਸਿੰਘ ਜੀ ਮਾਲਾ, ਜਗਜੀਵਨ ਮਾਲਾ, ਉਹ ਵੀ ਇਸ ਜਿਹੜੀ ਮਹਾਪੰਚਾਇਤ ਦੇ ਵਿੱਚ ਪਹੁੰਚਣਗੇ। ਹੋਰ ਬਹੁਤ ਸਾਰੀਆਂ ਸ਼ਖਸੀਅਤਾਂ, ਸੰਤ ਬਾਬਾ ਗੁਰਮੀਤ ਸਿੰਘ ਜੀ ਡਾਚਰ ਵਾਲੇ, ਸੰਤ ਬਾਬਾ ਕਸ਼ਮੀਰਾ ਸਿੰਘ ਜੀ ਅਲੌਰਾਂ ਵਾਲੇ, ਤੇ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਪਹੁੰਚ ਰਹੀਆਂ ਨੇ। ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਮਹਿਮੂਦ ਪਰਾਚਾ ਜੀ, ਉਹ ਵੀ ਇਸ ਜਿਹੜੀ ਪੰਚਾਇਤ ਦੇ ਵਿੱਚ ਪਹੁੰਚਣਗੇ। ਡਾਕਟਰ ਰੀਤੂ ਸਾਡੇ ਨਾਲ ਬੈਠੇ ਨੇ, ਬਾਈ ਲੱਖਾ ਸਿਧਾਣਾ ਜੀ ਹੋਣੀ ਸਾਡੇ ਨਾਲ ਬੈਠੇ ਨੇ, ਸਿੰਘ ਸਾਹਿਬ, ਬਾਬਾ ਕੁਲਵਿੰਦਰ ਸਿੰਘ ਜੀ, ਬਲਜੀਤ ਸਿੰਘ ਜੀ ਭਾਊ, ਬੈਰੋਂਪੁਰ ਸਾਹਿਬ, ਕਾਲਾ ਸਿੰਘ ਜੀ, ਹੋਰ ਜਥੇਦਾਰ ਪ੍ਰਗਟ ਸਿੰਘ ਜੀ, ਬਹੁਤ ਸਾਰੀਆਂ ਸ਼ਖਸੀਅਤ ਸਾਡੇ ਨਾਲ ਸ਼ਾਮਲ ਨੇ। ਬਾਬਾ ਧੀਰਾ ਸਿੰਘ ਜੀ ਜਥੇਦਾਰ ਤਰਨਾ ਦਲ ਕਪੂਰਥਲਾ ਵਾਲੇ, ਤੇ ਬਾਈ ਜਗਦੀਸ਼ ਰੰਧਾਵਾ ਸਾਹਿਬ ਉਹ ਵੀ ਆਏ ਹੋਏ ਨੇ। ਬਹੁਤ ਸਾਰੀਆਂ ਸ਼ਖਸੀਅਤਾਂ ਜਿਹੜੀਆਂ ਇੱਥੇ ਸ਼ਾਮਲ ਨੇ, ਤੇ ਆਪ ਸਾਰੇ ਵਿਚਾਰ ਕਰਨੇ ਨੇ, ਸਾਰੇ ਦੱਸਣਗੇ ਆਪ ਜੀ ਨੂੰ। ਮੈਂ ਸਾਰੀਆਂ ਸੰਗਤਾਂ ਨੂੰ, ਪੰਜਾਬ ਦੀਆਂ ਨੂੰ, ਹਰਿਆਣੇ ਦੀਆਂ ਨੂੰ, ਤੇ ਹਰਿਆਣੇ ਦੀ ਜਿਹੜੀ ਖਾਪ ਪੰਚਾਇਤ ਆ, ਖਾਪਾਂ ਦੇ ਜਿਹੜੇ ਮੁਖੀ ਨੇ ਉਹਨਾਂ ਨਾਲ ਵੀ ਗੱਲ ਹੋਈ ਆ, ਉਹ ਵੀ ਇੱਥੇ ਪਹੁੰਚਣਗੇ। ਉਹਨਾਂ ਵਿੱਚ ਮਨੋਜ ਸਿੰਘ ਦੂਹਨ, ਦੀਪਕ ਫੌਜੀ ਜੀ ਹੋਣੀ, ਹੋਰ ਬਹੁਤ ਸਾਰੇ ਜਿਹੜੇ ਨੁਮਾਇੰਦੇ ਨੇ ਹਰਿਆਣੇ ਦੇ, ਉਹ ਵੀ ਪਹੁੰਚ ਰਹੇ ਨੇ। ਤੇ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ, ਆਓ ਇਸ ਮਹਾਪੰਚਾਇਤ ਦਾ ਆਪਾਂ ਹਿੱਸਾ ਬਣੀਏ। ਉਹਨਾਂ ਬੰਦੀ ਸਿੰਘਾਂ ਦੇ ਲਈ ਜਿਹੜੇ ਸਰਕਾਰ ਨੇ ਜ਼ਬਰਦਸਤੀ ਧੱਕੇ ਨਾਲ ਅੰਦਰ ਬੰਦ ਕੀਤੇ ਹੋਏ ਨੇ, ਕਿਉਂਕਿ ਉਹਨਾਂ ਨੇ ਸਜ਼ਾਵਾਂ ਭੁਗਤ ਲਈਆਂ, 30 ਸਾਲ ਹੋ ਗਏ, 35 ਸਾਲ ਹੋ ਗਏ। ਇਸ ਲਈ ਉਹਨਾਂ ਦੀ ਰਿਹਾਈ ਕਰਾਉਣ ਵਾਸਤੇ ਇੱਕ ਵੱਡਾ ਹਮਲਾ ਮਾਰੀਏ। ਆਪਾਂ ਬਹੁਤ ਸਾਰੇ ਮੋਰਚੇ ਚੱਲ ਰਹੇ ਨੇ, ਕਿਸਾਨੀ ਮੋਰਚਾ ਚੱਲਦਾ, ਹੋਰ ਵੀ ਬਹੁਤ ਸਾਰੇ ਚੱਲ ਰਹੇ ਨੇ, ਪਰ ਇਹ ਮੋਰਚਾ 2 ਸਾਲ ਤੋਂ ਲਗਾਤਾਰ ਚੱਲ ਰਿਹਾ। ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇੱਕ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਸੈਂਟਰ ਸਰਕਾਰ ਤੱਕ, ਤਾਂ ਕਿ ਉਹਨਾਂ ਦੇ ਗੋਲੇ ਕੰਨਾਂ ਤੱਕ ਇਹ ਮੋਰਚੇ ਦੀ ਆਵਾਜ਼ ਪਹੁੰਚੇ, ਬੰਦੀ ਸਿੰਘਾਂ ਦੀ ਰਿਹਾਈ ਹੋਵੇ। ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ, ਆਓ 25 ਤਰੀਕ ਨੂੰ ਵਹੀਰਾਂ ਕੱਤ ਕੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਚੰਡੀਗੜ੍ਹ ਪਹੁੰਚ ਕੇ ਹਾਜ਼ਰੀਆਂ ਲਗਵਾਓ, ਇਸ ਮੁਹਿੰਮ ਦਾ ਹਿੱਸਾ ਬਣੋ। ਸਾਡੇ ਕਰਕੇ ਨਹੀਂ ਤੁਸੀਂ ਆਉਣਾ, ਤੁਸੀਂ ਆਉਣਾ ਬੰਦੀ ਸਿੰਘਾਂ ਦੇ ਪਿਆਰ ਵਿੱਚ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਹੋਈਆਂ ਬੇਅਦਬੀਆਂ ਦਰਦ ਲੈ ਕੇ ਆਉਣਾ। ਜਿਹਦੇ ਮਨਾਂ ਦੇ ਵਿੱਚ ਦਰਦ ਹੈ, ਬੰਦੀ ਸਿੰਘਾਂ ਪ੍ਰਤੀ ਪਿਆਰ ਆ, ਉਹ ਪਿੱਛੇ ਨਹੀਂ ਹਟੂਗਾ। ਉਹ ਜ਼ਰੂਰ ਵਹੀਰਾਂ ਕੱਤ ਕੇ 25 ਜਨਵਰੀ ਨੂੰ ਇੱਥੇ ਪਹੁੰਚਣਗੇ। ਤੇ ਹੁਣ ਬਾਈ ਲੱਖਾ ਜੀ ਆਪ ਜੀ ਨਾਲ ਵਿਚਾਰ ਕਰਨਗੇ, ਫਿਰ ਬਾਬਾ ਕੁਲਵਿੰਦਰ ਸਿੰਘ ਜੀ ਹੋਣੀ, ਡਾਕਟਰ ਰੀਤੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਸਮੁੱਚੇ ਦਲ ਪੰਥ ਵੱਲੋਂ ਕੌਮੀ ਇਨਸਾਫ ਮੋਰਚਾ ਟੀਮ ਵੱਲੋਂ 25 ਜਨਵਰੀ ਨੂੰ ਕੌਮੀ ਇਨਸਾਫ ਮੋਰਚਾ ਜਿਹੜਾ ਚੰਡੀਗੜ੍ਹ ਦੇ ਵਿੱਚ ਲੱਗਿਆ ਹੋਇਆ, ਜਿਸ ਮੋਰਚੇ ਨੂੰ ਅੱਜ 2 ਸਾਲ ਤੋਂ
ਉੱਪਰ ਦਾ ਸਮਾਂ ਹੋ ਗਿਆ, 2 ਸਾਲ ਤੋਂ ਵੀ 10-12 ਦਿਨ ਲੰਘ ਗਏ ਆ। ਲਗਾਤਾਰ ਇੱਥੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ, ਹੋਈਆਂ ਬੇਅਦਬੀਆਂ ਨੂੰ ਲੈ ਕੇ ਜਾਂ ਹੋਰ ਮਸਲਿਆਂ ਨੂੰ ਲੈ ਕੇ ਲਗਾਤਾਰ ਇਹ ਮੋਰਚਾ ਸਰਗਰਮ ਆ। ਇਸ ਤਰ੍ਹਾਂ ਬਾਬਾ ਰਾਜਾ ਜੀ ਨੇ ਦੱਸਿਆ ਕਿ ਵੱਖ-ਵੱਖ ਦਲ ਪੰਥ, ਘੱਟ ਗਿਣਤੀਆਂ, ਜਿਨ੍ਹਾਂ ਤੇ ਵੀ ਇਸ ਵੇਲੇ ਜ਼ੁਲਮ ਹੋ ਰਿਹਾ, ਉਹ ਸਾਰੇ ਇੱਥੇ ਪਹੁੰਚ ਰਹੇ ਆ। ਅਸੀਂ ਸਮੁੱਚੀ ਸਿੱਖ ਸੰਗਤ ਨੂੰ, ਘੱਟ ਗਿਣਤੀਆਂ ਨੂੰ, ਜਾਂ ਜਿਹੜੇ ਵੀ ਪੀੜਤ ਨੇ, ਸਾਰੀਆਂ ਤਰ੍ਹਾਂ ਨੂੰ ਅਪੀਲ ਕਰਦੇ ਹਾਂ ਕਿ 25 ਤਰੀਕ ਨੂੰ ਇੱਕ ਮਹਾ ਪੰਚਾਇਤ ਵੱਡਾ ਇਕੱਠ ਇਸ ਕੌਮੀ ਇਨਸਾਫ ਮੋਰਚੇ ਕੀਤਾ ਜਾ ਰਿਹਾ। ਹਮਾ ਕੇ ਪਹੁੰਚੋ। ਪਹੁੰਚਣ ਦੀ ਕਿਉਂ ਲੋੜ ਹੈ? ਜਿਹਨੂੰ ਹਲੇ ਵੀ ਇਹ ਲੱਗਦਾ, ਕੋਈ ਭਰਮ ਭੁਲੇਖਾ, ਕੋਈ ਸ਼ੱਕ ਹੈ ਕਿ ਸਾਨੂੰ ਕੁਝ ਨਹੀਂ ਹੋਣਾ, ਇਹ ਤਾਂ ਉਹੀ ਲੋਕ ਸੀ ਜਿਹੜੇ ਕਿਸੇ ਕਾਰਨਾਂ ਕਰਕੇ ਪਿਛਲੇ 30-40 ਸਾਲ ਤੋਂ ਬੰਦ ਨੇ, ਕਿਸੇ ਕਾਰਨਾਂ ਕਰਕੇ ਨਹੀਂ, ਉਹ ਸਾਡੇ ਕਰਕੇ, ਸਾਡੀਆਂ ਨਸਲਾਂ ਖਾਤਰ, ਸਾਡੇ ਪੰਜਾਬ ਖਾਤਰ, ਸਾਡੀ ਕੌਮ ਖਾਤਰ, ਜਿਨ੍ਹਾਂ ਦੇ ਅੰਦਰ ਦਰਦ ਸੀ, ਉਹ ਸਜ਼ਾ ਪੂਰੀ ਹੋਣ ਤੋਂ ਬਾਅਦ ਦੁੱਗਣੀ ਸਜ਼ਾ ਕੱਟ ਕੇ ਵੀ ਹਲੇ ਅੰਦਰ ਹੈ। ਤੇ ਅਗਲੀ ਜਿਹੜੀ ਗੱਲ ਸਾਡੇ ਧਿਆਨ ਕਰਨ ਵਾਲੀ ਹੈ ਕਿ ਹੁਣ ਤਾਂ ਕਾਨੂੰਨ ਵੀ ਹੋਰ ਖਤਰਨਾਕ ਬਣਾਤੇ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵੀ ਬੰਦਾ, ਜਿਹੜਾ ਵੀ ਕੋਈ ਇੱਕ ਵੀ ਇਨਸਾਨ, ਇਹ ਨਹੀਂ ਵੀ ਕੋਈ ਸੰਗਠਨ, ਕੋਈ ਜਥੇਬੰਦੀ ਕੋਈ ਕਿਸੇ ਮੋਰਚੇ ਨੂੰ ਲਾਊਗੀ ਜਾਂ ਕੋਈ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰੂ ਤਾਂ ਹੀ ਕੋਈ ਕਾਰਵਾਈ ਕਰਨਗੇ। ਹੁਣ ਇਹਨਾਂ ਨੇ ਧਾਰਾ 113 ਜਿਹੜੀ ਰੱਖੀ ਹੈ, ਇੱਕ ਵੀ ਬੰਦਾ ਕੋਈ ਸਰਕਾਰ ਦੀ ਆਲੋਚਨਾ ਕਰਦਾ ਹੈ, ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਖਿਲਾਫ ਬੋਲਦਾ, ਉਹਨੂੰ ਜਦੋਂ ਮਰਜ਼ੀ ਚੱਕ ਕੇ ਅੱਤਵਾਦੀ ਐਲਾਨ ਦੇਣਗੇ। ਇੱਕ ਬੰਦੇ ਨੂੰ ਧਾਰਾ 113 ਲਾ ਕੇ ਚੱਕ ਕੇ ਅੰਦਰ ਸਿੱਟ ਦੇਣਗੇ, ਕੋਈ ਸੁਣਵਾਈ ਨਹੀਂ ਹੋਣੀ। ਆਪਾਂ ਦੇਖ ਹੀ ਰਹੇ ਹਾਂ, ਪਹਿਲਾਂ NSA ਦੇ ਵੀ ਸਾਡੇ ਨੌਜਵਾਨ ਚੱਕ ਕੇ ਅੰਦਰ ਕੀਤੇ, ਹੁਣ ਅੰਦਰ ਬੈਠਿਆਂ ਤੇ UAPA ਲਾਤੀ। ਤੁਸੀਂ ਹੋਰ ਦੇਖੋ, ਮੋਦੀ ਜਦੋਂ ਫਿਰੋਜ਼ਪੁਰ ਆਇਆ, ਕਿਸਾਨਾਂ ਨੇ ਉਹਦਾ ਵਿਰੋਧ ਕੀਤਾ, ਮੋਦੀ ਆਪਦੇ ਕਾਰਨਾਂ ਕਰਕੇ ਵਾਪਸ ਚਲਾ ਗਿਆ, ਇਹ ਸਾਰਿਆਂ ਨੂੰ ਪਤਾ। ਪਰ ਉਹਨਾਂ ਉਸ ਸਮੇਂ ਦੇ ਕੁਲਗੜੀ ਥਾਣੇ ਦੇ ਵਿੱਚ, ਫਿਰੋਜ਼ਪੁਰ ਦੇ ਵਿੱਚ ਮੁਕੱਦਮਾ ਦਰਜ ਹੋਇਆ ਕਿਸਾਨਾਂ ਦੇ ਉੱਤੇ, ਤੇ ਉਹ ਮੁਕੱਦਮੇ ਦੇ ਵਿੱਚ ਮਾਮੂਲੀ ਜਿਹੀਆਂ ਧਾਰਾਂ ਲੱਗੀਆਂ ਸੀਗੀਆਂ। ਹੁਣ ਉਹ ਮੁਕੱਦਮੇ ਦੇ ਵਿੱਚ ਸੈਂਟਰ ਦਾ ਹੱਥ ਠੋਕਾ ਬਣ ਕੇ ਭਗਵੰਤ ਮਾਨ ਨੇ ਵੀ 307 ਜਿਹੜੀ ਹੁਣ ਧਾਰਾ ਬਦਲ ਗਈ ਆ, ਇਰਾਦਾ ਕਤਲ ਦੀ ਧਾਰਾ ਉਹਦੇ ਵਿੱਚ ਜੋੜ ਦਿੱਤੀ ਗਈ ਆ, ਤੇ ਵਾਰੰਟ ਜਿਹੜੇ ਉਹਨਾਂ ਕਿਸਾਨਾਂ ਦੇ ਕੱਢ ਦਿੱਤੇ ਗਏ ਆ। ਯਾਨੀ ਇੱਥੇ ਕੋਈ ਵੀ ਬੰਦਾ ਬਖਸ਼ਿਆ ਨਹੀਂ ਜਾਣਾ। ਜੇ ਸਾਨੂੰ ਲੱਗਦਾ ਵੀ ਇੱਥੇ ਲੜਨ ਵਾਲੀਆਂ ਧਿਰਾਂ, ਸੰਘਰਸ਼ ਕਰਨ ਵਾਲੀਆਂ ਧਿਰਾਂ ਨੂੰ ਇਹ ਟਾਰਗੇਟ ਕਰਨਗੇ, ਇੱਥੇ ਜਿਹੜਾ ਬੰਦਾ ਤੁਹਾਡੇ ਸਾਹ ਲੈਣ ਤੇ ਵੀ ਟੈਕਸ ਲੱਗਣੇ ਆ, ਤੁਹਾਡੇ ਪਾਣੀਆਂ ਦੇ ਟੈਕਸ, ਤੁਹਾਡੀਆਂ ਹਵਾਵਾਂ ਦੇ ਟੈਕਸ, ਧਰਤੀ ਦੇ ਟੈਕਸ, ਕੁੱਲ ਚੀਜ਼ ਤੇ ਆਪਾਂ ਅੱਜ ਦੇਖ ਰਹੇ ਹਾਂ ਵੀ ਇਹ ਹਮਲਾ ਜਿਹੜਾ ਹੋ ਰਿਹਾ ਇਤਿਹਾਸ ਤੇ, ਬੋਲੀ ਤੇ, ਨੌਜਵਾਨੀ ਤੇ, ਨਸ਼ਿਆਂ ਦੇ ਨਾਲ, ਇਹ ਸਾਰੇ ਹਮਲੇ ਸਾਡੇ, ਇਹ ਅੱਗ ਜਿਹੜੀ ਲਾਈ ਹੋਈ ਆ, ਜਿਸ ਤਰੀਕੇ ਨਾਲ ਸਾਨੂੰ ਮਾਰਨਾ, ਦੱਬਣਾ, ਕੁਚਲਣਾ ਚਾਹੁੰਦੇ ਆ, ਅੱਗ ਹਰ ਇੱਕ ਦੇ ਘਰੇ ਪਹੁੰਚਣੀ ਆ ਭਰਾਵੋ। ਸੋ ਮੇਰੇ ਸਮੁੱਚੇ ਪੰਜਾਬ ਦੇ ਲੋਕਾਂ ਨੂੰ, ਮਾਵਾਂ ਨੂੰ, ਭੈਣਾਂ ਨੂੰ, ਨੌਜਵਾਨਾਂ ਨੂੰ, ਬਜ਼ੁਰਗਾਂ ਨੂੰ, ਬੱਚਿਆਂ ਨੂੰ ਅਪੀਲ ਹੈ ਕਿ 25 ਜਨਵਰੀ ਨੂੰ ਵੱਡੀ ਗਿਣਤੀ ਦੇ ਵਿੱਚ, ਜਿਵੇਂ ਆਪਾਂ ਪਿੱਛੇ ਹੁਣ ਖਨੌਰੀ ਬਹੁਤ ਵੱਡਾ ਇਕੱਠ ਹੋਇਆ ਸੀਗਾ, ਜਾਂ ਉਦੋਂ ਪਹਿਲਾਂ ਵੀ ਪਾਣੀਆਂ ਦੇ ਮੋਰਚੇ ਜਾਂ ਇੱਥੇ ਬਹੁਤ ਵੱਡੇ ਇਕੱਠ ਆਪਾਂ ਕਈ ਵਾਰੀ ਕੀਤੇ ਆ। ਸੋ ਦੁਬਾਰਾ ਆਪਾਂ ਨੂੰ ਰੂਹ ਫੂਕਣ ਦੀ ਲੋੜ ਹੈ ਮੋਰਚੇ ਦੇ ਵਿੱਚ, ਤੇ ਇਹ ਰੂਹ ਫੂਕੀ ਜਾਣੇ ਤੁਹਾਡੇ ਇਕੱਠ ਨਾਲ, ਤੁਹਾਡੇ ਏਕੇ ਨਾਲ, ਤੁਹਾਡੀ ਗਿਣਤੀ ਦੇ ਨਾਲ। ਸੋ ਭਰਾਵੋ, ਤੁਹਾਨੂੰ ਹੱਥ ਬੰਨ੍ਹ ਕੇ ਅਪੀਲ ਹੈ ਕਿ ਜਿਹੜੇ ਸਾਡੀ ਖਾਤਰ ਆਪਣੀਆਂ ਭਰ ਜਵਾਨੀਆਂ ਜੇਲ੍ਹ 'ਚ ਗਏ ਸੀਗੇ ਤੇ ਅੱਜ ਬਜ਼ੁਰਗ ਹੋ ਚੁੱਕੇ ਆ, ਪਰ ਹੌਸਲਾ ਨਹੀਂ ਹਾਰਿਆ। ਕਈਆਂ ਦੇ ਪਰਿਵਾਰ ਮਗਰੋਂ ਖਤਮ ਹੋ ਗਏ, ਘਰ ਉੱਜੜ ਗਏ, ਘਰਾਂ ਦੇ ਵਿੱਚ ਚੁੱਲ੍ਹਿਆਂ 'ਚ ਘਾਹ ਉੱਗਿਆ ਏ, ਜਾਇਦਾਦਾਂ, ਜ਼ਮੀਨਾਂ ਸਰਕਾਰਾਂ ਨੇ ਕੁਰ ਕਰਤੀਆਂ, ਉਹ ਸਾਡੀ ਖਾਤਰ ਬੈਠੇ ਨੇ ਬਈ। ਸੋ ਸਾਡਾ ਵੀ ਫਰਜ਼ ਬਣਦਾ ਹੈ ਵੀ 25 ਤਰੀਕ ਨੂੰ ਅਸੀਂ ਵੱਡੀ ਗਿਣਤੀ ਦੇ ਵਿੱਚ ਇੱਥੇ ਹਮਾ ਕੇ ਪਹੁੰਚੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੀ ਸੰਗਤ ਨੂੰ ਪਤਾ ਹੈ ਕਿ ਜਿਹੜਾ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ, ਮੋਹਾਲੀ, ਤਕਰੀਬਨ 2 ਸਾਲ ਹੋ ਗਏ ਉਸ ਮੋਰਚੇ ਲੱਗੇ ਹੋਏ ਨੂੰ, ਕਿਉਂਕਿ ਜਾਗਦੇ ਜ਼ਮੀਰਾਂ ਵਾਲਿਆਂ ਦਾ ਮੋਰਚਾ ਹੈ। ਸਾਰੇ ਆਪਾਂ ਤਕੜੇ ਹੋ ਕੇ, ਜਿੱਥੇ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮੋਰਚਾ ਲਾਇਆ ਹੈ, ਉੱਥੇ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਵੀ ਲੈਣਾ ਸੀ। ਇਸ ਕਰਕੇ ਸਾਰੇ ਤਕੜੇ ਹੋ ਕੇ ਜਿਹੜਾ 25 ਜਨਵਰੀ ਨੂੰ
ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ, ਕੌਮੀ ਇਨਸਾਫ ਮੋਰਚੇ ਦੀ ਸਮੁੱਚੀ ਕਮੇਟੀ ਵੱਲੋਂ, ਪੰਜਾਬ ਦੇ ਯੂਥ ਵੱਲੋਂ, ਸਮੁੱਚੀ ਸੰਗਤ ਵੱਲੋਂ ਬੜੀ ਚੜ੍ਹਦੀ ਕਲਾ 'ਚ 25 ਜਨਵਰੀ ਨੂੰ ਜਿਹੜਾ ਇਕੱਠ ਰੱਖਿਆ ਗਿਆ ਹੈ ਤੇ ਸਾਰੇ ਆਪਾਂ ਚੜ੍ਹਦੀ ਕਲਾ 'ਚ ਇਸ ਇਕੱਠ ਦੇ ਵਿੱਚ ਪਹੁੰਚੀਏ, ਕਿਉਂਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦਾ ਇਨਸਾਫ ਤਾਂ ਹੀ ਮਿਲਣਾ ਜੇ ਅਸੀਂ ਸਾਰੇ ਇਕੱਠੇ ਹੋਵਾਂਗੇ। ਤੇ ਜਿੱਥੇ ਇਹ ਬੇਅਦਬੀਆਂ ਦਾ ਇਨਸਾਫ ਵੀ ਲੈਣਾ, ਬੰਦੀ ਸਿੰਘਾਂ ਦਾ ਵੀ ਇਨਸਾਫ ਲੈਣਾ ਹੈ, ਇਸ ਕਰਕੇ ਸਾਰੇ ਚੜ੍ਹਦੀ ਕਲਾ 'ਚ ਤਕੜੇ ਹੋ ਕੇ 25 ਜਨਵਰੀ ਨੂੰ ਇਸ ਮੋਰਚੇ 'ਚ ਸਾਰੇ ਪਹੁੰਚੇ। ਸਮੁੱਚੀ ਸੰਗਤ ਨੂੰ ਸਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਦਾਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਮੈਨੂੰ ਲੱਗਦਾ ਕਿ ਮੋਸਟਲੀ ਭਾਈ ਸਾਹਿਬ ਜੀ ਨੇ ਵੀ ਇਹੀ ਗੱਲ ਕਹੀ ਹੈ ਕਿ ਅੱਗ ਲੱਗੀ, ਔਰ ਸ਼ੁਰੂਆਤ ਮੈਂ ਇੱਥੋਂ ਕਰਦੀ ਹਾਂ ਕਿ ਅੱਗ ਆਪਾਂ ਨੂੰ ਹੱਲੀ ਵੀ ਲੱਗ ਰਿਹਾ ਕਿ ਅੱਗ ਤਾਂ ਜੰਗਲ 'ਚ ਲੱਗੀ ਆ, ਇਹ ਘਰ ਤਾਂ ਦੂਜੇ ਦਾ ਜਲ ਰਿਹਾ, ਮੇਰਾ ਕੀ ਜਾ ਰਿਹਾ। ਬਟ ਜੇ ਅੱਗ ਜੰਗਲ 'ਚ ਲੱਗੀ ਆ ਨਾ, ਤੇ ਅੱਜ ਉਹਦੀ ਵਾਰੀ ਹੈ ਤੇ ਕੱਲ ਆਪਣੀ ਵਾਰੀ ਆ, ਤੇ ਅਸੀਂ ਭੁੱਲੇ ਬੈਠੇ ਆ। 2 ਸਾਲ 12 ਦਿਨ ਅੱਜ ਹੋ ਗਏ ਇਸ ਮੋਰਚੇ ਨੂੰ ਲੱਗੇ ਹੋਏ। 7 ਜਨਵਰੀ 2023 ਚ ਆਹ ਮੋਰਚਾ ਲੱਗਿਆ ਸੀਗਾ ਤੇ ਅਸੀਂ ਸਾਰੇ ਇਕੱਠੇ ਹੋ ਕੇ ਇਸ ਮੋਰਚੇ 'ਚ ਸ਼ਮੂਲੀਅਤ ਕੀਤੀ ਸੀਗੀ, ਔਰ ਬੜੀ ਉਮੀਦਾਂ ਸੀਗੀਆਂ ਉਹ ਇਕੱਠ ਦੇਖ ਕੇ ਕਿ ਬਹੁਤ ਵਧੀਆ ਰਿਜ਼ਲਟ ਆਊਗਾ, ਬਹੁਤ ਵਧੀਆ, ਜਿੰਨਾ ਸਾਡਾ ਏਕਤਾ ਭਾਈਚਾਰਾ, ਸਾਡੀ ਕੌਮ ਦੁਬਾਰਾ, ਜਿਹਨੂੰ ਕਹਿੰਦੇ ਨਾ ਜੱਬੇ ਬਾਣ ਲੱਗ ਗਿਓ ਤੱਬੇ ਰੋਸ ਜਾਗਿਓ, ਉਹ ਚੀਜ਼ ਦੁਬਾਰਾ ਹੋ ਗਈ। ਉਹ ਜਦ ਸਾਨੂੰ ਚੀਜ਼ ਪਿੰਚ ਹੋਈ ਹੈ ਤੇ ਆਪਾਂ ਵਧੀਆ ਰਿਜ਼ਲਟ ਲੈ ਕੇ ਜਾਵਾਂਗੇ। ਲੇਕਿਨ ਮੈਨੂੰ ਇਹ ਲੱਗ ਰਿਹਾ ਹੈ ਕਿ ਜਿੱਦਾਂ ਆਪਾਂ ਕਹਿ ਰਹੇ ਹਾਂ ਕਿ ਅੱਗ ਲੱਗੀ ਹੈ, ਸਾਨੂੰ ਦਿਸ ਨਹੀਂ ਰਿਹਾ ਕੀ ਹੋ ਰਿਹਾ ਹੈ। ਬਿਲਕੁਲ ਸਰਕਾਰਾਂ ਬੇਸ਼ਰਮ ਹੋ ਗਈਆਂ ਨੇ, ਸਰਕਾਰਾਂ ਨੇ ਬਿਲਕੁਲ ਇਹੀ ਕੰਮ ਕਰਨੇ ਆ ਜੇ ਅਸੀਂ ਇਦਾਂ ਹੀ ਇਕੱਲੇ ਹੋ ਕੇ ਲੜਾਂਗੇ, ਔਰ ਇਹੀ ਰਿਜ਼ਲਟ ਆਊਗਾ ਕਿ ਵੱਡੇ ਵੱਡੇ ਮੰਤਰੀ ਪੰਜਾਬ ਸਰਕਾਰ ਦੇ ਵੀ ਇੱਥੇ ਆ ਕੇ ਗਏ ਨੇ। ਪਿੱਛੇ ਵੀ ਇੱਕ ਮੋਰਚਾ ਜਦ ਬਾਹਰ ਗੋਲ ਚੱਕਰ ਤੇ ਲੱਗਿਆ ਸੀ, ਮੈਨੂੰ ਤਰੀਕ ਨਹੀਂ ਯਾਦ, ਉੱਥੇ ਵੀ ਆਮ ਆਦਮੀ ਪਾਰਟੀ ਦਾ ਕੋਈ ਮੰਤਰੀ ਆਇਆ ਸੀਗਾ, ਉਹ ਵੀ ਵਾਅਦੇ ਕਰਕੇ ਗਿਆ ਜੀ 10 ਦਿਨ ਦੋ 15 ਦਿਨ ਦੋ, ਰਿਜ਼ਲਟ ਕੀ ਆ? 0। ਉਸ ਤੋਂ ਬਾਅਦ 2 ਸਾਲ ਤੋਂ ਬਾਅਦ ਇੰਨੀਆਂ ਮੀਟਿੰਗਾਂ ਹੋਈਆਂ, ਇੰਨੀਆਂ ਚੀਜ਼ਾਂ ਹੋਈਆਂ, ਰਿਜ਼ਲਟ ਕੀ? 0। ਆਪਣੇ ਯੋਧੇ, ਆਪਣੇ ਅਸਲੀ ਸੂਰਮੇ ਅੰਦਰ ਬੈਠੇ ਨੇ। ਅੱਜ ਮੇਰਾ ਨਾ ਬੜਾ ਦਿਲੋਂ ਇੱਕ ਯੂਥ ਹੋਣ ਦੇ ਨਾਤੇ, ਇੱਕ ਬੀਬੀ ਹੋਣ ਦੇ ਨਾਤੇ, ਔਰ ਇੱਕ ਸਿੱਖ ਕੌਮ ਦੀ, ਉਹ ਮੈਨੂੰ ਲੱਗਦਾ ਕਿ ਮੈਂ ਉਹ ਵੰਸ਼ਜ ਆ ਮਾਈ ਭਾਗੋ ਜੀ ਦੀ। ਮੈਂ ਉਹ ਸਵਾਲ ਤੁਹਾਡੇ ਸਾਰਿਆਂ ਦੇ ਵਿੱਚ, ਯੂਥ ਦੇ ਵਿੱਚ ਲਿਆਉਣਾ ਚਾਹੁੰਦੀ ਹਾਂ। ਜੇ ਮੇਰੀ ਗੱਲ ਨਾਲ ਜੇ ਤੁਹਾਡੀ ਥੋੜੀ ਜਿਹੀ ਵੀ ਆਤਮਾ ਜਗ ਜੂਗੀ ਨਾ, ਤੇ ਮੈਨੂੰ ਲੱਗਦਾ ਕਿ ਮੇਰਾ ਕੰਮ ਹੋ ਗਿਆ। ਆਪਾਂ ਨੂੰ 25 ਤਰੀਕ ਨੂੰ ਪਹੁੰਚਣਾ ਕਿਉਂ ਜ਼ਰੂਰੀ ਆ? ਤੁਸੀਂ ਮੈਨੂੰ ਦੱਸੋ, ਕਿਆ ਅਸੀਂ ਹੱਲੀ ਬਰਬਾਦ ਹੋਣਾ ਬਚਿਆ? ਕਿਆ ਸਾਡੀ ਕੌਮਾਂ, ਕਿਆ ਅੱਗ ਨਹੀਂ ਲੱਗੀ ਹੱਲੀ ਸਾਡੇ ਵਿੱਚ? ਕਿਆ ਨਸ਼ਿਆਂ ਵਿੱਚ ਸਾਡਾ ਯੂਥ ਆ ਗਿਆ? NSA ਲਾ ਕੇ ਸਾਡੇ ਯੂਥ ਨੂੰ, ਸਾਡੇ ਲੋਕਾਂ ਨੂੰ, ਬੱਚਿਆਂ ਨੂੰ ਹੱਕ ਦੀ ਗੱਲ, ਸੱਚ ਦੀ ਗੱਲ ਕਰਨ ਤੇ ਅੰਦਰ ਕਰਤਾ। ਬੇਰੋਜ਼ਗਾਰੀ ਤੇ ਅੱਗ ਲੱਗੀ, ਕੋਈ ਬੱਚਾ ਸਾਡਾ ਰੋਜ਼ਗਾਰ ਨਹੀਂ ਮਿਲ ਰਿਹਾ, ਇੱਥੇ ਬੱਚੇ ਬਾਹਰ ਭੱਜ ਰਹੇ ਨੇ। ਬੀਬੀਆਂ ਤੱਕ ਡਰੱਗਸ ਕਰ ਰਹੀਆਂ ਨੇ, ਡਰੱਗਸ ਲੈ ਰਹੀਆਂ ਨੇ। ਤੁਸੀਂ ਪਿੰਡਾਂ ਵਿੱਚ ਦੇਖੋ, ਐਸੀ ਵੀਡੀਓ ਵਾਇਰਲ ਹੋ ਰਹੀ ਹੈ। ਚਲੋ ਮੁੰਡੇ ਤੇ ਕਹਿੰਦੇ ਨਾ ਡਰੱਗਸ, ਹੁਣ ਮੇਰੀ ਗੁਰਸਰ ਸੈਂਟਰ ਨਾਲ ਮੀਟਿੰਗ ਵੀ ਹੋਈ ਸੀ ਚੰਡੀਗੜ੍ਹ। ਮੈਨੂੰ ਪਿਛਲੇ ਹਫਤੇ ਹੀ ਚੰਡੀਗੜ੍ਹ ਦੇ ਪੰਜਾਬ ਦੇ ਜਿਹੜਾ ਕੀ ਆ, ਮੈਨੂੰ ਧਿਆਨ ਨਹੀਂ ਆ ਰਿਹਾ, ਗੁਲਾਬ ਸਿੰਘ ਕਟਾਰੀਆ ਜਿਹੜਾ ਪੰਜਾਬ ਦਾ ਗਵਰਨਰ ਹੈ, ਉਹਦੇ ਨਾਲ ਮੀਟਿੰਗ ਹੋਈ ਸੀ ਡਰੱਗ ਨੂੰ ਲੈ ਕੇ, ਡਰੱਗਸ ਦੇ ਇਸ਼ੂ ਨੂੰ ਲੈ ਕੇ ਕਿ ਪੰਜਾਬ ਵਿੱਚ ਫੈਲ ਰਿਹਾ ਡਰੱਗਸ। ਤੇ ਮੈਨੂੰ ਸਮਝ ਆ ਗਈ ਉੱਥੋਂ ਕਿ ਚੱਲ ਕੀ ਰਿਹਾ ਕਿ ਸਾਡੇ ਇਸ਼ੂਜ਼ ਤੇ ਗੱਲ ਕਰਨੀ ਹੈ, ਸਾਡੇ ਇਸ਼ੂਜ਼ ਤੇ ਗੱਲ ਕਰਕੇ ਲਾਈਮਲਾਈਟ ਲੈਣੀ ਹੈ, ਮੀਡੀਆ ਕਵਰੇਜ ਲੈਣੀ, ਬਟ ਸਾਡਾ ਭਲਾ ਕਿਸੇ ਨੇ ਨਹੀਂ ਕਰਨਾ। ਔਰ ਮੈਂ ਅੱਜ ਇਹ ਸਿਚੁਏਸ਼ਨ, ਇਹ ਮੀਡੀਆ ਦੇ ਰਾਹੀਂ ਚੀਜ਼ ਕਹਿਣਾ ਚਾਹੁੰਦੀ ਹਾਂ ਪੰਜਾਬ ਦੇ ਲੋਕਾਂ ਨੂੰ, ਸਿਰਫ ਔਰ ਸਿਰਫ ਅਸੀਂ ਰਹਿ ਗਏ, ਸਾਡੀ ਕੌਮਾਂ ਰਹਿ ਗਈਆਂ ਸਿਰਫ ਆਪਣਾ ਕੰਟਰੀਬਿਊਸ਼ਨ ਦੇਣ ਲਈ। ਲੇਕਿਨ ਇਨ ਰਿਵਰਸ ਜੇ ਆਪਾਂ ਸੋਚੇ ਕਿ ਸਾਡੇ ਲਈ ਸਰਕਾਰਾਂ ਕੁਝ ਕਰ ਰਹੀਆਂ ਜਾਂ ਸਾਡੇ ਲਈ ਆ ਕੇ ਕੋਈ ਖੜਾ ਹੋਊਗਾ, ਨਹੀਂ ਜੀ, ਕੋਈ ਨਹੀਂ ਆ ਰਿਹਾ। ਹੁਣ ਮੈਨੂੰ ਲੱਗਦਾ ਕਿ ਦਿਸ ਇਜ਼ ਦਾ ਰਾਈਟ ਟਾਈਮ। 25 ਤਰੀਕ ਨੂੰ ਆਪਣਾ ਇਕੱਠ ਹੋਣਾ ਕਿਉਂ ਜ਼ਰੂਰੀ ਆ? ਕਿਉਂਕਿ ਸਾਡਾ ਸਭ ਕੁਝ ਖਤਮ ਹੋ ਗਿਆ, ਸਾਡੇ ਪੱਲੇ ਕੁਝ ਨਹੀਂ ਬਚਿਆ। ਅਸੀਂ ਜਦ ਸਾਡੇ ਗੁਰੂ ਸਾਹਿਬ, ਜਦ ਸਾਡੇ ਸਿੰਘ, ਜਦ ਸਾਡੇ ਅਸੀਂ ਘੋੜਿਆਂ ਤੇ ਕਾਠੀਆਂ ਤੇ ਸੌਂਦੇ ਸੀਗੇ ਤੇ ਆਪਣਾ ਰਾਜ ਸੀਗਾ, ਕਹਿੰਦੇ ਬੁੱਕ ਛੋਲੇ ਖਾ ਕੇ ਸਾਡੇ ਸਿੰਘ ਜਿੰਦੇ ਸੀਗੇ, ਆਪਣਾ ਰਾਜ ਸੀਗਾ। ਅੱਜ ਅਸੀਂ ਗੱਡੀਆਂ 'ਚ ਮਹਿਲਾਂ 'ਚ ਘੁੰਮਣ ਵਾਲੇ ਹੋ ਗਏ, ਦੇਖੋ ਅਸੀਂ ਗੁਲਾਮ ਬਣ ਗਏ ਦੁਬਾਰਾ। ਅੱਜ ਅਸੀਂ ਕਿੱਥੇ ਆ ਗਏ? ਸਾਡੇ ਪੱਲੇ ਕੀ ਬਚਿਆ? ਤੇ ਮੇਰਾ ਸਾਰੀ ਸੰਗਤ ਨੂੰ, ਇੱਕ ਯੂਥ ਨੂੰ, ਇਹ ਤੁਹਾਡੇ ਅੱਗੇ ਹੱਥ ਜੋੜ ਕੇ ਤੁਹਾਡੀ ਬੱਚੀ ਤੁਹਾਨੂੰ ਰਿਕੁਐਸਟ ਕਰ ਰਹੀ ਹੈ, ਜੇ ਤੁਸੀਂ ਪੰਜਾਬ ਬਚਾਉਣਾ, ਪੰਜਾਬੀਅਤ ਬਚਾਉਣੀ ਹੈ, ਸਿੱਖੀ ਬਚਾਉਣੀ ਹੈ, ਮਾਂ ਬੋਲੀ ਤੇ ਅਟੈਕ ਹੋ ਗਿਆ, ਬੱਚਿਆਂ ਤੇ ਅਟੈਕ ਹੋ ਰਹੇ, ਝੂਠੇ ਪਰਚੇ ਪਾਏ ਜਾ ਰਹੇ ਹਨ, ਪੰਜਾਬ ਨੂੰ ਪੂਰੇ ਤਰੀਕੇ ਨਾਲ ਗੁਲਾਮ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਸਾਨ ਬਾਰਡਰ ਤੇ ਭੁੱਖੇ ਮਰ ਰਹੇ ਨੇ। ਜੇ ਹੱਲੀ ਵੀ ਤੁਸੀਂ ਨਹੀਂ ਜਾਗੇ, ਫਿਰ ਕਦੀ ਨਹੀਂ ਜਾਗੋਗੇ। ਇਸ ਕਰਕੇ ਸੰਗਤ ਜੀ, ਸਾਰੀ ਸੰਗਤ ਨੂੰ ਮੇਰੀ ਬੇਨਤੀ ਹੈ ਕਿ 25 ਤਰੀਕ ਹੁਮਾ ਕੇ ਜਿਹੜੀ ਬਾਬਾ ਜੀ ਹੁਣਾਂ ਨੇ, ਸਾਡੇ ਕੌਮ ਦੇ ਅਸਲੀ ਜਰਨੈਲ ਬਾਬਾ ਕੁਲਵਿੰਦਰ ਸਿੰਘ ਜੀ, ਬਾਬਾ ਰਾਜਾ ਰਾਜ ਸਿੰਘ ਜੀ, ਹੋਰ ਜਿੰਨੇ ਵੀ ਆਗੂ ਸਾਹਿਬਾਨ ਸਾਰੇ ਬੈਠੇ ਨੇ, ਸਾਰਿਆਂ ਤੋਂ ਮੈਂ ਇਹੀ ਰਿਕੁਐਸਟ ਕਰਦੀ ਹਾਂ ਸਾਰਿਆਂ ਦੇ ਵੱਲੋਂ
ਕਿ ਤੁਸੀਂ ਹੁਮਾ ਕੇ ਸਾਰੇ ਪਹੁੰਚੋ। ਆਓ ਰਲ ਮਿਲ ਕੇ ਇਹੀ ਵਕਤ ਹੈਗਾ ਆਪਣੇ ਸੂਰਮਿਆਂ ਨੂੰ ਜਿਨ੍ਹਾਂ ਨੇ ਕੌਮ ਦੇ ਲਈ ਕੁਰਬਾਨੀਆਂ ਦਿੱਤੀਆਂ, ਜਿਹੜੇ ਸੰਵਿਧਾਨ ਦੇ ਧਾਰਾ ਮੰਨ ਕੇ ਜੇਲਾਂ ਕੱਟ ਲੀਆਂ। 14 ਸਾਲ ਦੀ ਉਮਰ ਕੈਦ ਹੁੰਦੀ, 25 ਸਾਲ 35 ਸਾਲ 36 ਸਾਲ ਹੋ ਗਏ ਜੇਲਾਂ 'ਚ ਬੈਠੇ। क्या ਤੁਹਾਡੇ ਅੰਦਰ ਦਮ ਨਹੀਂ ਹੈਗਾ ਕਿ ਸੈਂਟਰ ਦੇ ਅੱਗੇ ਖੜੇ ਹੋ ਜਾਓ? ਸੰਵਿਧਾਨ ਕਹਿ ਰਿਹਾ ਕਿ ਬੰਦੀ ਸਿੰਘਾਂ ਨੂੰ ਰਿਹਾ ਕਰੋ, ਔਰ ਸਾਨੂੰ ਕਹਿੰਦੇ ਅਸੀਂ ਸੰਵਿਧਾਨ ਨੂੰ ਨਹੀਂ ਮੰਨਦੇ, ਅਸੀਂ ਤਾਂ ਚੁੱਪ ਕਰਕੇ ਆਰਾਮ ਨਾਲ ਇੱਥੇ ਬੈਠੇ ਆ। ਜੇ ਆਪਣੇ ਏਕਤਾ 'ਚ ਆਪਣੇ ਇਕੱਠ 'ਚ ਹੀ ਸਭ ਕੁਝ ਹੈਗਾ, ਔਰ ਸਾਰੀਆਂ ਆਪਣੇ ਦਿਲ ਦੇ ਅੰਦਰ, ਇਹ ਮੇਰੇ ਦਿਲ ਦਾ ਦਰਦ ਹੈ ਜੋ ਮੈਂ ਕਹਿ ਰਹੀ ਹਾਂ, ਆਪਣੇ ਦਿਲੋਂ ਮੈਲ ਕੱਢ ਦੋ, ਆਪਣੇ ਦਿਲੋਂ ਜਾਤ ਦਾ ਹੰਕਾਰ ਕੱਢ ਦੋ, ਆਪਣੇ ਦਿਲੋਂ ਉੱਚਾ ਨੀਵਾਂ ਜੋ ਗੁਰੂ ਸਾਹਿਬ ਦੀ ਸਿੱਖਿਆ ਹੈ ਉਸ ਸਿੱਖਿਆ ਤੇ ਚਲੋ। ਪੰਥ ਦੀ ਜੇ ਸੇਵਾ ਕਰਨੀ ਹੈ, ਕਿਉਂਕਿ ਸਾਡਾ ਗੁਰੂ ਪੂਰਨ ਹੈ, ਸਾਡਾ ਪੰਥ ਪੂਰਨ ਹੈ, ਉਹਦੀ ਸਿਖਲਾਈ ਮੰਨ ਕੇ ਸਾਰੇ 25 ਤਰੀਕ ਨੂੰ ਹੁਮਾ ਕੇ ਇਕੱਠੇ ਹੋ, ਔਰ ਦੇਖੋ ਫਿਰ ਰਿਜ਼ਲਟ 20 ਦਿਨਾਂ ਦੇ ਅੰਦਰ, ਮਹੀਨੇ ਦੇ ਅੰਦਰ ਅੰਦਰ ਆ ਜਾਊਗਾ। ਮੇਰਾ ਇਹੀ ਕਹਿਣਾ ਸਾਰੀ ਸੰਗਤ ਤੋਂ, ਔਰ ਤੁਹਾਡਾ ਇੰਤਜ਼ਾਰ ਰਹੂਗਾ। 25 ਤਰੀਕ ਨੂੰ ਮੈਨੂੰ ਲੱਗਦਾ ਕਿ ਸਰਕਾਰਾਂ ਹੁਣ ਬੈਕ ਫੁੱਟ ਤੇ ਨੱਠਣਗੀਆਂ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।